ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ ਆ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਟੈਲੀਫੋਨ ਰਾਹੀਂ, ਆਈਫੋਨ ਐਂਡਰਾਇਡਸ ਦੀ ਐਪਸ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 1 ਤਰੀਕ ਆ ਅਤੇ ਦਿਨ ਹੈਗਾ ਸ਼ੁੱਕਰਵਾਰ। ਅੱਜ ਦੇ ਦਿਨ ਹਿੰਦੁਸਤਾਨ ਦੇ ਵਿੱਚ ਜਿਹੜੀ ਉੱਥੇ ਦੀ ਜ਼ਾਲਮ ਸਰਕਾਰ ਸੀ ਉਸ ਨੇ ਜਿਹੜੇ ਸਾਡੇ ਦਰਬਾਰ ਸਾਹਿਬ ਆ ਉਹਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਜੂਨ 1 ਨੂੰ ਕਹਿੰਦੇ ਪਈ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਇੰਡੀਅਨ ਆਰਮੀ ਆ ਉਸਨੇ ਪੂਰੀ ਤਰ੍ਹਾਂ ਘੇਰ ਲਿਆ ਸੀ ਅਤੇ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਉਹਨਾਂ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਸੀ, ਜਿਹਦੇ ਨਾਲ 8 ਲੋਕਾਂ ਦੀ ਜਿਹੜੀ ਆ ਉੱਥੇ ਮੌਤ ਹੋਈ ਸੀ। ਸੋ ਪੰਜਾਬੀ ਰੇਡੀਓ USA ਵੱਲੋਂ ਕੱਲ੍ਹ ਤੋਂ ਹੀ ਜਾਣੀ ਕਿ ਮਈ 31 ਤੋਂ ਲਗਭਗ 7-8 ਦਿਨ ਲਗਾਤਾਰ ਜੋ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਉਹਦੇ ਬਾਰੇ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ ਜੀ। ਬਿਲਕੁਲ, ਜੋ ਜੂਨ 84 ਦੇ ਵਿੱਚ ਇਹ ਘੱਲੂਘਾਰਾ ਵਾਪਰਿਆ ਸੀਗਾ, ਆਪਰੇਸ਼ਨ ਬਲੂ ਸਟਾਰ ਦਾ ਜਿਸ ਦਾ ਨਾਮ ਦਿੱਤਾ ਗਿਆ ਸੀਗਾ, ਵੀ ਜਦੋਂ ਉਸੇ ਮੁਲਕ ਦੀ ਜਿਹੜੀ ਫੌਜ ਉੱਥੋਂ ਹੀ ਮੁਲਕ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਉੱਤੇ ਜ਼ੁਲਮ ਜਿਹੜਾ ਉਹਨਾਂ ਨੇ ਢਾਇਆ, ਇਹ ਵੀ ਦੇਖਣ ਵਾਲੀ ਗੱਲ। ਵੀ ਕਹਿਣ ਦੀਆਂ ਗੱਲਾਂ ਹੋਰ ਸੀਗੀਆਂ ਅਤੇ ਕਹਿੰਦੇ ਜੀ ਉੱਥੋਂ ਜਿਹੜੇ ਸੀਗੇ ਉਹਨਾਂ ਨੂੰ ਬਾਹਰ ਕੱਢਣਾ ਸੀ ਸੰਤਾਂ ਨੂੰ, ਪਰ ਦੇਖੋ ਕਮਾਲ ਦੀ ਗੱਲ ਤਾਂ ਇਹ ਸੀਗੀ ਵੀ ਨਾਲ ਦੇ ਨਾਲ ਹੀ 38 ਹੋਰ ਗੁਰਦੁਆਰੇ ਜਿਹੜੇ ਪੂਰੇ ਪੰਜਾਬ ਭਰ ਦੇ ਵਿੱਚ ਉਹਨਾਂ ਉੱਤੇ ਮਿਲ ਕੇ ਜਿਹੜਾ ਨਾਲ ਦੇ ਨਾਲ ਉਹਨਾਂ ਨੇ ਹਮਲਾ ਕੀਤਾ। ਉੱਥੇ ਜਿਹੜੇ ਆ ਲੋਕਾਂ ਨੂੰ, ਉੱਥੇ ਨਿਰਦੋਸ਼ ਲੋਕਾਂ ਨੂੰ ਮਾਰਿਆ। ਦਿਨ ਵੀ ਉਹ ਚੁਣੇ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਆ ਉਹ ਚੱਲ ਰਹੇ ਸੀਗੇ ਅਤੇ ਦੂਰੋਂ ਤਾਂ ਜਿਹੜੀਆਂ ਸੰਗਤਾਂ ਵਹੀਰਾਂ ਘੱਤ ਕੇ ਜਿਹੜੇ ਸ਼੍ਰੀ ਦਰਬਾਰ ਸਾਹਿਬ ਜਿਹੜੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ ਅਤੇ ਉੱਥੇ ਕਿੱਦਾਂ ਛੋਟੇ ਤੋਂ ਛੋਟੇ ਕੁਛ ਮਹੀਨੇ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਨੂੰ ਉਹਨਾਂ ਨੇ ਉੱਥੇ ਗੋਲੀ ਦਾ ਜਿਹੜਾ ਸ਼ਿਕਾਰ ਬਣਾਇਆ। ਅਤੇ ਇਹ ਜਿਹੜਾ ਆ ਵਰਤਾਰਾ ਉੱਥੇ ਵਾਪਰਿਆ, ਇਹ ਦੁਖਾਂਤ ਜਿਹੜਾ ਆ ਉਹ ਵਾਪਰਿਆ ਅਤੇ ਸਭ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀਆਂ। ਪਰ ਅਫਸੋਸ ਵਾਲੀ ਗੱਲ ਹਰਜੋਤ ਸਿੰਘ ਜੀ, ਇਹ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਆ ਅੱਜ ਕੱਲ੍ਹ, ਇੱਕ ਨਵੀਂ ਜੀ ਜਿਹੜੀ ਬੜੀ ਭਾਵਨਾ ਇਹ ਜਿਹੜੀ ਉਠਾਈ ਜਾ ਰਹੀ ਹੈ ਜਾਂ ਚੱਲ ਰਹੀ ਆ ਵੀ ਇਹ ਭੁੱਲ ਜਾਣਾ ਚਾਹੀਦਾ ਆ, ਇਹ ਇੱਦਾਂ ਸੀ, ਇਹ ਉੱਦਾਂ ਸੀ। ਬਹੁਤ ਅਫਸੋਸ ਵਾਲੀਆਂ ਜਿਹੜੀਆਂ ਇਹ ਗੱਲਾਂ ਆ ਵੀ ਪਤਾ ਨਹੀਂ ਲੋਕ ਕਿਹੜੀਆਂ ਗੱਲਾਂ ਕਰਦੇ ਨੇ ਜੀ, ਅਸੀਂ ਉਹਨਾਂ ਨੂੰ ਇਹ ਹੈ ਵੋ ਹੈ ਕਹੀ ਜਾਂਦੇ ਆ ਅਤੇ ਪਰ ਆਪ ਜਿਹੜਾ ਉੱਥੇ ਜਿਹੜਾ ਨਾਇਨਸਾਫੀਆਂ ਹੋਈਆਂ, ਜਿਹੜਾ ਇੰਨਾ ਘੱਲੂਘਾਰਾ ਹੋਇਆ ਆ, ਉਸ ਦੇ ਖਿਲਾਫ ਬੋਲ ਕੇ ਪਤਾ ਨਹੀਂ ਕਿਉਂ ਡਰੀ ਜਾਂਦੇ ਆ, ਕਿਉਂ ਜਿਹੜਾ ਆ ਉਸ ਦੇ ਖਿਲਾਫ ਬੋਲਣ ਤੋਂ ਗੁਰੇਜ਼ ਕਰ ਰਹੇ ਨੇ ਕਿ ਪਤਾ ਨਹੀਂ ਕਿਹੜੇ ਪਾਸੋਂ ਕੌਣ ਉਹਨਾਂ ਦੀਆਂ ਜਿੱਦਾਂ ਕਠਪੁਤਲੀ ਹੁੰਦੀ ਆ ਨਾ, ਵੀ ਉਹਨਾਂ ਨੂੰ ਹਿਲਾਉਣ ਵਾਲੇ ਧਾਗੇ ਹੁੰਦੇ ਆ, ਪਤਾ ਨਹੀਂ ਇਹਨਾਂ ਦੀਆਂ ਕੌਣ ਜਿਹੜੀਆਂ ਇਹ ਕਠਪੁਤਲੀਆਂ ਨੂੰ ਹਿਲਾਈ ਜਾ ਰਿਹਾ ਹੈ। ਬਿਲਕੁਲ, ਗੁਲਾਮ ਮਾਨਸਿਕਤਾ ਜਿਹੜੀ ਆ ਉਹ ਹਜੇ ਵੀ ਜਿਹੜੀ ਸਿੱਖਾਂ ਦੇ ਉੱਤੇ ਭਾਰੂ ਹੈਗੀ ਆ। ਕਹਿੰਦੇ ਵੀ ਜਿਹੜਾ ਵਿਕਟਮ ਆ, ਜਦੋਂ ਉਹ ਇਹ ਮਹਿਸੂਸ ਕਰਨ ਲੱਗ ਪਏ ਵੀ ਮੇਰਾ ਹੀ ਕਸੂਰ ਸੀ, ਵੀ ਮੇਰੇ ਤੇ ਜਿਹੜੀਆਂ ਗੋਲੀਆਂ ਚੱਲੀਆਂ, ਵੀ ਜੇ ਕਿਸੇ ਨੇ ਮੇਰੇ ਤੇ ਗੋਲੀ ਮਾਰੀ, ਗੋਲੀ ਦਾ ਕਸੂਰ ਨਹੀਂ, ਮੈਂ ਹੀ ਗੋਲੀ ਮੂਹਰੇ ਹੋ ਗਿਆ ਸੀ। ਸੋ ਉਹ ਗੁਲਾਮ ਮਾਨਸਿਕਤਾ ਹੁੰਦੀ ਆ। ਆਪਾਂ ਨੂੰ ਜਿਹੜਾ ਦਲੇਰਾਨਾ ਕੰਮ ਜਿਹੜਾ ਉੱਥੇ ਸਿੰਘਾਂ ਨੇ ਕੀਤਾ ਉਹਨੂੰ ਵੀ ਸਲੂਟ ਮਾਰਨਾ ਚਾਹੀਦਾ। ਕਿੱਡੇ ਥੋੜ੍ਹੇ ਜਿਹੇ ਸਿੰਘਾਂ ਨੇ ਕਿੱਡੀ ਜਿਹੜੀ ਮੁਲਕ ਦੀ ਜਿਹੜੀ ਆਰਮੀ ਆ ਉਹਦੇ ਨਾਲ ਮੱਥਾ ਲਾਇਆ। ਪਰ ਇਹ ਆ ਵੀ ਪੰਜਾਬੀ ਰੇਡੀਓ USA ਦਾ ਹਮੇਸ਼ਾ ਹੀ ਇਹੀ ਨੰਬਰ 1 ਡੇ ਤੋਂ ਇਹੀ ਸਾਡਾ ਮਕਸਦ ਰਿਹਾ ਵੀ ਆਪਾਂ ਜਿਹੜਾ ਆਪਣਾ ਇਤਿਹਾਸ ਆ ਉਹਨੂੰ ਭੁੱਲਣ ਨਹੀਂ ਦੇਣਾ। ਕੋਈ ਵੀ ਦਿਨ ਹੋਵੇ ਜ਼ਰੂਰ ਆਪਾਂ ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ, ਅਤੇ ਸਾਡੀ ਵੀ ਪੰਜਾਬੀ ਰੇਡੀਓ USA ਵੱਲੋਂ, ਸਾਡੀ ਦੋਨਾਂ ਵੱਲੋਂ ਹਰ ਇੱਕ ਜਿਹੜਾ ਸਾਡਾ ਲਿਸਨਰ ਉਹਨੂੰ ਬੇਨਤੀ ਆ, ਆਪਣੇ ਰਿਸ਼ਤੇਦਾਰਾਂ ਨਾਲ, ਦੋਸਤਾਂ ਮਿੱਤਰਾਂ ਨਾਲ, ਬੱਚਿਆਂ ਨਾਲ ਜ਼ਰੂਰ ਜੋ ਸਾਡੇ ਨਾਲ ਜ਼ੁਲਮ ਹੋਇਆ ਉਹਦੇ ਬਾਰੇ ਜ਼ਰੂਰ ਦੱਸਿਆ ਕਰੋ। ਜੀ ਜੀ। ਅਤੇ ਆਓ ਹਰਜੋਤ ਸਿੰਘ ਜੀ, ਹੁਣ ਆਪਾਂ ਜਿਹੜੀਆਂ ਅਮਰੀਕਾ ਦੀਆਂ ਜਿਹੜੀਆਂ ਖਬਰਾਂ ਅਹਿਮ ਉਸ ਦੇ ਉੱਤੇ ਨਜ਼ਰ ਜਿਹੜੀ ਮਾਰਨੀ ਸ਼ੁਰੂ ਕਰਦੇ ਹਾਂ। ਕੱਲ੍ਹ ਦੀ ਜਿਹੜੀ ਵਪਾਰਕ ਜੰਗ ਦੀ ਇੱਕ ਹਿਸਾਬ ਨਾਲ ਘੋਸ਼ਣਾ ਕੀਤੀ ਹੋਈ ਹੈ ਰਾਸ਼ਟਰਪਤੀ ਟਰੰਪ ਸਰਕਾਰ ਦੇ ਦੁਆਰਾ, ਉਸ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਇਸ ਟਾਈਮ
ਹਲਚਲ ਜਿਹੜੀ ਖਲਬਲੀ ਆ ਪੂਰੀ ਜਿਹੜੀ ਉਹ ਮਚੀ ਹੋਈ ਆ। ਕੈਨੇਡਾ, ਜਿਹੜਾ ਆ ਫਰਾਂਸ ਆ, ਯੂਰਪੀਅਨ ਯੂਨੀਅਨ, ਮੈਕਸੀਕੋ, ਸਾਰਿਆਂ ਦੇ ਪੈਰਾਂ ਹੇਠੋਂ ਜਿਹੜੀ ਇਸ ਟਾਈਮ ਜ਼ਮੀਨ ਨਿਕਲੀ ਹੋਈ ਹੈ। ਜਦੋਂ ਤੋਂ ਕੱਲ੍ਹ ਤੋਂ ਇਹ ਜਿਹੜੀ ਆ ਅੱਜ ਤੇ ਕਹਿ ਲਓ ਵੀ ਤੜਕੇ ਸਵੇਰ ਤੋਂ ਜਿਹੜਾ ਸਾਰਾ ਕੰਮ ਸ਼ੁਰੂ ਹੋ ਚੁੱਕਾ ਆ ਵੀ 25% ਜਿਹੜਾ ਐਲੂਮੀਨੀਅਮ ਦੇ ਉੱਤੇ ਟੈਕਸ ਆ, ਟੈਰਿਫ ਆ, ਜਿਹੜਾ ਉਹ ਲਾ ਦਿੱਤਾ ਗਿਆ, ਜਿਹੜਾ ਕੈਨੇਡਾ ਤੋਂ, ਮੈਕਸੀਕੋ ਤੋਂ ਅਤੇ ਜਿਹੜਾ ਯੂਰਪ ਤੋਂ ਜਿਹੜਾ ਅਮਰੀਕਾ ਦੇ ਵਿੱਚ ਉਹ ਆਉਂਦਾ ਆ। ਸੋ ਵੱਡੀ ਜਿਹੜੀ ਸਮੱਸਿਆ ਆ ਸਾਰੇ ਉਹਨਾਂ ਮੁਲਕਾਂ ਦੇ ਲਈ ਬਣੀ ਹੋਈ ਹੈ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਇਹ ਜਿਹੜਾ ਐਲੂਮੀਨੀਅਮ ਦੇ ਜਿਹੜਾ ਉਤਪਾਦ ਹੁੰਦਾ ਆ ਉਹਦੇ ਕਰਕੇ ਬਹੁਤ ਸਾਰੀਆਂ ਨੌਕਰੀਆਂ ਵੀ ਉੱਥੇ ਚੱਲ ਰਹੀਆਂ ਨੇ, ਫੈਕਟਰੀਆਂ ਚੱਲ ਰਹੀਆਂ ਨੇ, ਅਤੇ ਉਹਦਾ ਜਿਹੜਾ ਕਹਿ ਲਓ ਵੀ ਡਾਲਰ ਵੀ ਹੈ ਜਿਹੜੇ ਇਕੱਤਰ ਹੋ ਕੇ ਵਾਪਸ ਉੱਧਰ ਨੂੰ ਉਹ ਜਾਂਦੇ ਨੇ। ਅਤੇ ਹੁਣ ਜੇ 25% ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਅਤੇ ਆਟੋਮੈਟਿਕਲੀ ਇੱਧਰ ਘੱਟ ਵਿਕਣਗੀਆਂ, ਅਤੇ ਜਿਸ ਕਰਕੇ ਉੱਧਰ ਉਤਪਾਦ ਵੀ ਉਹਨਾਂ ਨੂੰ ਘਟਾਉਣਾ ਪਊਗਾ, ਵਰਕਰ ਵੀ ਲੇ ਆਫ ਕਰਨੇ ਪੈ ਸਕਦੇ ਆ, ਕਈ ਕੰਪਨੀਆਂ ਜਿਹੜੀਆਂ ਬੰਦ ਵੀ ਹੋ ਸਕਦੀਆਂ, ਬਹੁਤ ਕੁਛ ਜਿਹੜਾ ਇਸ ਦਾ ਘਟਨਾ ਚੱਕਰ ਜਿਹੜਾ ਆ ਉਹ ਚੱਲ ਰਿਹਾ ਆ। ਸੋ ਬਿਲਕੁਲ ਇੱਕ ਤਰ੍ਹਾਂ ਨਾਲ ਜਿਹੜੀ ਆ ਗਲੋਬਲ ਟ੍ਰੇਡ ਵਾਰ ਜਿਹੜੀ ਆ ਉਹ ਸ਼ੁਰੂ ਹੋਣ ਵਾਲੀ ਗੱਲ ਹੋ ਰਹੀ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਵੀ US ਨੇ ਇਹਨਾਂ ਯੂਰਪੀਅਨ ਯੂਨੀਅਨ, ਕੈਨੇਡਾ, ਮੈਕਸੀਕੋ 'ਤੇ ਟੈਰਿਫ ਕਾਫੀ ਲਾਇਆ ਹੈਗਾ। ਅਤੇ ਇਹਦੇ ਸੰਬੰਧ ਦੇ ਵਿੱਚ ਜੀਨ ਕਲੌਡ ਜੰਕਰ ਜਿਹੜੇ ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹ ਕਹਿੰਦੇ ਵੀ ਜਿਹੜੀਆਂ ਯੂਰਪ ਦੇ ਵਿੱਚ ਚੀਜ਼ਾਂ ਜਾ ਰਹੀਆਂ US ਵੱਲੋਂ, ਅਸੀਂ $7.5 ਬਿਲੀਅਨ ਵਰਥ ਆਫ ਜਿਹੜੀਆਂ ਚੀਜ਼ਾਂ ਜਾ ਰਹੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਆ ਟੈਰਿਫ ਵਧਾਉਣ ਜਾ ਰਹੇ ਹੈਗੇ ਆ। ਤੇ ਨਾਲ ਦੀ ਨਾਲ ਜਿਹੜੀ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਹਦੇ ਕੋਲ ਕੰਪਲੇਨ ਵੀ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਅੱਜ ਕੈਨੇਡਾ ਦੇ ਜਿਹੜੇ ਮਿਨਿਸਟਰ ਆਫ ਫੋਰਨ ਅਫੇਅਰਸ ਹੈਗੇ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਵੀ ਅਸੀਂ ਅਮਰੀਕਾ ਦੀਆਂ $12.8 ਬਿਲੀਅਨ ਵਰਥ ਆਫ ਜਿਹੜੀਆਂ ਚੀਜ਼ਾਂ ਕੈਨੇਡਾ ਨੂੰ ਜਾਂਦੀਆਂ ਹੈਗੀਆਂ ਉਹਨਾਂ ਦੇ ਉੱਤੇ 10% ਤੋਂ ਲੈ ਕੇ 25% ਤੱਕ ਜਿਹੜਾ ਆ ਟੈਰਿਫ ਵਧਾਉਣ ਜਾ ਰਹੇ ਹੈਗੇ ਆ। ਸੋ ਉੱਧਰ ਮੈਕਸੀਕੋ ਵਾਲੇ ਵੀ ਥੋੜ੍ਹੀਆਂ ਥਾਪੀਆਂ ਮਾਰ ਰਹੇ, ਕਹਿੰਦੇ ਵੀ ਅਸੀਂ ਵੀ ਜ਼ਰੂਰ ਕਰਾਂਗੇ। ਸੋ ਇਹ ਲੱਗਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਜ਼ਨਸ 'ਤੇ ਕਾਫੀ ਜ਼ਿਆਦਾ ਜਿਹੜਾ ਅਸਰ ਪਊਗਾ। ਜੇ ਆਪਾਂ ਰਾਜਕਨਵੀਰ ਸਿੰਘ ਜੀ ਸਰੋਤਿਆਂ ਨੂੰ ਦੱਸਦੇ ਜਾਈਏ ਥੋੜ੍ਹਾ ਜਿਹਾ US ਦਾ ਟ੍ਰੇਡ ਕਿਸ ਤਰ੍ਹਾਂ ਜਿਹੜਾ ਬਾਕੀ ਮੁਲਕਾਂ ਦੇ ਨਾਲ ਚੱਲਦਾ ਹੈਗਾ, ਕਹਿੰਦੇ US ਤੇ ਯੂਰਪੀਅਨ ਯੂਨੀਅਨ ਦਾ ਜੇ ਦੇਖਿਆ ਜਾਵੇ, US ਤੋਂ ਯੂਰਪੀਅਨ ਯੂਨੀਅਨ ਮੁਲਕ ਜਿਹੜੇ ਹੈਗੇ ਆ ਉਹਨਾਂ ਨੂੰ $501 ਬਿਲੀਅਨ ਦਾ ਜਿਹੜਾ ਆ ਐਕਸਪੋਰਟ ਜਾਂਦਾ ਆ। ਇਸੇ ਤਰ੍ਹਾਂ US ਦੇ ਵਿੱਚ ਯੂਰਪੀਅਨ ਯੂਨੀਅਨ ਮੁਲਕਾਂ ਵੱਲੋਂ $593 ਬਿਲੀਅਨ ਵਰਥ ਆਫ ਚੀਜ਼ਾਂ ਜਿਹੜੀਆਂ ਆ ਉਹ ਆਉਂਦੀਆਂ ਹੈਗੀਆਂ। ਇਸੇ ਤਰ੍ਹਾਂ ਜਿਹੜਾ ਚਾਈਨਾ ਨੂੰ ਬਹੁਤ ਘੱਟ ਐਕਸਪੋਰਟ ਕਰਦਾ US, ਸਿਰਫ $187 ਬਿਲੀਅਨ ਦਾ ਹੀ ਕਰਦਾ, ਜਦੋਂ ਕਿ ਚਾਈਨਾ ਤੋਂ $524 ਬਿਲੀਅਨ ਦੀਆਂ ਚੀਜ਼ਾਂ ਜਿਹੜੀਆਂ ਆ ਉਹ USA ਦੇ ਵਿੱਚ ਆਉਂਦੀਆਂ ਹੈਗੀਆਂ। ਸੋ ਚਾਈਨਾ ਨੂੰ ਤਾਂ ਥੋੜ੍ਹਾ ਜਿਹਾ ਕੱਸਣਾ ਚਾਹੀਦਾ ਹੈਗਾ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇੰਬੈਲੈਂਸ ਹੈਗਾ ਆ। ਜੀ ਬਿਲਕੁਲ ਇਹ ਗੱਲ ਹੈਗੀ ਆ। ਅਤੇ ਅੱਜ ਉੱਧਰ ਫਰਾਂਸ ਦੇ ਵੀ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਵੀ ਕਹਿੰਦੇ ਕੱਲ੍ਹ ਗੱਲ ਕੀਤੀ ਸੀਗੀ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਫੋਨ ਦੇ ਉੱਤੇ, ਅਤੇ ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਇਹ ਜਿਹੜਾ ਤੁਸੀਂ ਕਰ ਰਹੇ ਹੋ ਬਿਲਕੁਲ ਗਲਤ ਆ ਅਤੇ ਗੈਰ ਕਾਨੂੰਨੀ ਆ। ਇਹ ਵੀ ਜਿਹੜਾ ਨਾਲ ਉਹਨਾਂ ਨੇ ਸ਼ਬਦ ਜਿਹੜੇ ਉਹ ਵਰਤੇ ਆ, ਕਹਿੰਦੇ ਵੀ ਇਹ ਜਿੰਨੇ ਵੀ ਟ੍ਰੇਡ ਦੇ ਬਣੇ ਹੋਏ ਨੇ, ਨੁਕਤੇ ਬਣੇ ਹੋਏ ਨੇ, ਇਹ ਆਪਸ ਦੇ ਵਿੱਚ ਦੇਸ਼ਾਂ ਨੇ ਮਿਲ ਕੇ ਬੈਠ ਕੇ ਹੀ ਜਿਹੜੇ ਬਣਾਏ ਆ। ਇਹ ਕਦੀ ਵੀ ਕਹਿੰਦੇ ਹੋ ਨਹੀਂ ਸਕਦਾ ਵਿਸ਼ਵ ਦੇ ਵਿੱਚ ਵੀ ਹਰ ਇੱਕ ਚੀਜ਼ ਇਸ ਤਰੀਕੇ ਦੇ ਨਾਲ ਬਰਾਬਰ ਚੱਲੇ, ਕਿਤੇ ਕੁਛ ਜ਼ਿਆਦਾ ਹੁੰਦਾ, ਕਿਤੇ ਕੁਛ ਘੱਟ ਹੁੰਦਾ। ਸੋ ਉਹਦੇ ਅਕੋਰਡਿੰਗਲੀ ਕਰਨਾ। ਕਹਿੰਦੇ ਵੀ G7 ਜਿਹੜੇ ਮੁਲਕ ਆ ਉਹਨਾਂ ਨੇ ਮਿਲ ਜੁਲ ਕੇ ਆਪਸ ਦੇ ਵਿੱਚ ਇੱਦਾਂ ਦੇ ਟ੍ਰੇਡ ਜਿਹੜੀਆਂ ਨੈਗੋਸ਼ੀਏਸ਼ਨ ਜਿਹੜੀਆਂ ਕੀਤੀਆਂ, ਇਹ ਚਲੋ ਹੁਣ ਉਹਨਾਂ ਨੇ ਪੁਰਾਣੀ ਗੱਲ ਤਾਂ ਓਬਵੀਅਸਲੀ ਕਰਨੀ ਹੈ, ਕਿਉਂਕਿ ਉਹਨਾਂ ਨੂੰ ਘਾਟਾ ਜਿਹੜਾ ਇਸ ਦੇ ਵਿੱਚ ਜ਼ਿਆਦਾ ਜਿਹੜਾ ਉਹ ਪੈਣ ਜਾ ਰਿਹਾ ਆ। ਸੋ ਇਸੇ ਤਰੀਕੇ ਨਾਲ ਜਸਟਿਨ ਟਰੂਡੋ ਆ, ਉਹ ਵੀ ਜਿਹੜੇ ਗੱਲਬਾਤ ਇਹੀ ਕਰ ਰਹੇ ਸੀ, ਕਹਿੰਦੇ ਵੀ ਬਹੁਤ ਜਿਹੜਾ ਗਲਤ ਹੋਇਆ ਆ, ਕਿਉਂਕਿ ਦੇਖੋ ਕਾਫੀ ਜ਼ਿਆਦਾ ਟ੍ਰੇਡ ਜਿਹੜਾ ਕੈਨੇਡਾ ਦੇ ਨਾਲ ਅਮਰੀਕਾ ਦਾ ਚੱਲਦਾ ਆ, ਚਾਹੇ ਸਟੀਲ ਨੂੰ ਲੈ ਕੇ ਹੋਵੇ, ਚਾਹੇ ਪਾਈਪਲਾਈਨਾਂ ਨੂੰ ਲੈ ਕੇ ਹੋਵੇ, ਅਤੇ ਚਾਹੇ ਟਿੰਬਰ ਨੂੰ ਲੈ ਕੇ ਜਿਹੜਾ ਹੋਵੇ। ਅਤੇ ਅਮਰੀਕਾ ਦਾ ਵੀ ਬਹੁਤ ਸਮਾਨ ਜਿਹੜਾ ਆ ਉਹ ਕੈਨੇਡਾ ਵੱਲ ਨੂੰ ਜਾਂਦਾ ਆ। ਉਹਨਾਂ ਨੇ ਜਿਹੜਾ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਜਸਟਿਨ ਟਰੂਡੋ ਉਹਨਾਂ ਨੇ ਆਖਿਆ ਸੀਗਾ ਵੀ ਅਸੀਂ ਤਕਰੀਬਨ ਜਿਹੜੇ $13 ਬਿਲੀਅਨ ਦਾ ਜਿਹੜਾ ਸਮਾਨ ਅਮਰੀਕਾ ਤੋਂ ਇੱਥੇ ਆਉਂਦਾ ਆ, ਅਸੀਂ ਉਸ ਉੱਤੇ ਜਿਹੜਾ ਟੈਕਸ ਆ ਉਹ ਵਧਾ ਸਕਦੇ ਆ। ਉਹ ਵਧਾਉਣ ਸ਼ਾਇਦ ਉਹ ਜਾ ਰਹੇ ਨੇ ਇਸ ਰਿਟੈਲੀਏਸ਼ਨ ਨੂੰ। ਬਿਲਕੁਲ ਜੂਨ 20 ਨੂੰ ਉਹ ਕਹਿੰਦੇ ਆ ਵੀ ਅਸੀਂ ਸਟਾਰਟ ਕਰ ਦਾਂਗੇ 25% ਟੈਰਿਫ ਜਿਹੜਾ ਆ ਅਮਰੀਕਨ ਪ੍ਰੋਡਕਟਸ ਦੇ ਉੱਤੇ। ਜਿਹੜੇ ਅਮਰੀਕਨ ਪ੍ਰੋਡਕਟਸ ਉਹਦੇ 'ਚ ਆਉਂਦੀਆਂ ਜਿੱਦਾਂ ਮੋਟਰਸਾਈਕਲ, ਡੈਨਿਮ, ਸਿਗਰੇਟਸ, ਕ੍ਰੇਨਬੈਰੀ ਜੂਸ ਤੇ ਪੀਨਟ ਬਟਰਸ, ਇਹਨਾਂ ਦੇ ਉੱਤੇ ਉਹ ਲਾਣਗੇ। ਪਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਮੇਰਾ ਜਿਹੜਾ ਇਹ ਲਾਣ ਦਾ ਮੇਨ ਮਕਸਦ ਇਹ ਆ ਵੀ
ਸਾਡੀ ਅਮਰੀਕਨ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਇੰਟਰਸਟ ਜਿਹੜਾ ਆ ਸਾਡਾ ਫਸਟ ਹੈਗਾ ਆ। ਉਹ ਚਾਈਨਾ ਨਾਲ ਤਾਂ ਬਣਦਾ ਬਿਲਕੁਲ ਜ਼ਰੂਰ, ਕਿਉਂਕਿ ਚਾਈਨਾ ਵਾਲੇ ਜਿਹੜੇ ਆ ਇੰਟਲੈਕਚੁਅਲ ਪ੍ਰੋਪਰਟੀ ਜਿਹੜੀ USA ਦੀ ਆ ਉਹ ਬਹੁਤ ਜ਼ਿਆਦਾ ਚੋਰੀ ਕਰਦੇ ਆ। ਜਦੋਂ ਕੋਈ ਵੀ ਇੱਥੇ ਪ੍ਰੋਡਕਟ ਨਿਕਲਦਾ ਆ, ਰਿਸਰਚ ਹੁੰਦੀ ਆ, ਤੇ ਦੂਸਰੇ ਦਿਨ ਹੀ ਉਹ ਚਾਈਨਾ ਵਾਲੇ ਬਣਾ ਦਿੰਦੇ ਹੈਗੇ। ਬਿਲਕੁਲ ਰਿਵਰਸ ਇੰਜੀਨੀਅਰਿੰਗ ਕਰਕੇ ਨਾਲ ਦੇ ਨਾਲ ਹੀ ਬਿਲਕੁਲ ਉੱਦਾਂ ਦਾ ਕਾਊਂਟਰਫਿਟ ਜਿਹੜਾ ਸਮਾਨ ਆ ਜਿਹੜਾ ਉਹ ਬਣ ਜਾਂਦਾ ਆ। ਕਈ ਜਗ੍ਹਾ ਦੇ ਉੱਤੇ ਇੱਦਾਂ ਦਾ ਹੁੰਦਾ, ਪਰ ਨਾਮ ਉਹਨਾਂ ਦਾ ਜਿਹੜਾ ਸਭ ਨੂੰ ਪਤਾ ਹੈ ਵੀ ਜ਼ਿਆਦਾ ਇਸੇ ਕਰਕੇ ਲੱਗਦਾ ਵੀ ਕੰਮ ਉੱਥੇ ਇੱਦਾਂ ਦਾ ਜ਼ਿਆਦਾ ਹੋ ਰਿਹਾ ਆ। ਅਤੇ ਇਹੀ ਨਹੀਂ ਹਰਜੋਤ ਸਿੰਘ ਜੀ, ਨਾਲ ਹੀ ਇੱਕ ਹੋਰ ਜਿਹੜੀ ਖਬਰ ਸੀ ਵੀ ਜਿਹੜੀ ਨਾਫਟਾ ਦੀ ਨੈਗੋਸੀਏਸ਼ਨ ਉਹ ਵੀ ਕਹਿੰਦੇ ਇਸ ਟਾਈਮ ਠੱਪ ਹੋ ਚੁੱਕੀ ਆ ਕੈਨੇਡਾ ਦੇ ਨਾਲ। ਵਿਸ਼ੇਸ਼ ਤੌਰ 'ਤੇ ਜਸਟਿਨ ਟਰੂਡੋ ਉਹਨਾਂ ਨੇ ਜਿਹੜਾ ਦੱਸਿਆ, ਕਹਿੰਦੇ ਵੀ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਦੀ ਇੱਕ ਗੱਲ ਕਹਿਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜਿੰਨੀਆਂ ਵੀ ਨੈਗੋਸੀਏਸ਼ਨ ਹੋਈਆਂ ਇੱਕ ਹਿਸਾਬ ਦੇ ਨਾਲ ਸਾਰੀਆਂ ਪਾਣੀ ਦੇ ਵਿੱਚ ਮਿਲ ਗਈਆਂ। ਕਿ ਜਿਹੜੇ ਉਪ ਰਾਸ਼ਟਰਪਤੀ ਆ ਉਹਨਾਂ ਨੇ ਜਿਹੜਾ ਸਿੱਧੇ ਤੌਰ ਉੱਤੇ ਕਿਹਾ ਵੀ ਕਹਿੰਦੇ ਅੱਜ ਜਿਹੜੀ ਵੀ ਨੈਗੋਸੀਏਸ਼ਨ ਅੱਜ ਹੋਊਗੀ, ਜਿਹੜੀ ਵੀ ਡੀਲ ਬਣੂਗੀ, ਇਹ ਸਿਰਫ 5 ਸਾਲ ਤੱਕ ਚੱਲੂਗੀ। 5 ਸਾਲ ਤੋਂ ਬਾਅਦ ਆਟੋਮੈਟਿਕਲੀ ਜਿਹੜੀ ਆ ਉਹ ਰੀਸੈਟ ਹੋ ਜੂਗੀ। ਅਤੇ ਕਹਿੰਦੇ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਚੀਜ਼ ਜਿਹੜੀ ਆ ਉਹ ਮਨਜ਼ੂਰ ਨਹੀਂ ਆ, ਅਸੀਂ ਇਹ ਚੀਜ਼ ਜਿਹੜੀ ਆ ਉਹ ਕਰ ਨਹੀਂ ਸਕਾਂਗੇ, ਇੱਦਾਂ ਦੀ ਗੱਲ ਨਹੀਂ ਸਾਨੂੰ ਚਾਹੀਦੀ, ਸਾਨੂੰ ਲੌਂਗ ਟਰਮ ਇੱਕ ਹਿਸਾਬ ਦੇ ਨਾਲ ਪਲਾਨ ਦੀ ਉਹ ਭਾਲ ਕਰ ਰਹੇ ਆ। ਸੋ ਦੇਖਦੇ ਹਾਂ ਕੀ ਹੁੰਦਾ ਆ। ਉੱਧਰ ਵੀ ਇਲੈਕਸ਼ਨਾਂ ਹਰਜੋਤ ਸਿੰਘ ਜੀ ਆਉਣ ਵਾਲੀਆਂ ਕੈਨੇਡਾ ਦੇ ਵਿੱਚ, ਇੱਧਰ ਵੀ ਇਲੈਕਸ਼ਨਾਂ ਦਾ ਜਿਹੜਾ ਇਹ ਸਾਲ ਮਾਹੌਲ ਜਿਹੜਾ ਪੂਰਾ ਆ ਗਰਮਾਇਆ ਹੋਇਆ ਆ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣਦਾ ਹੈ। ਪਰ ਇਹ ਜਿਹੜੀ ਵਪਾਰਕ ਜੰਗ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਆ ਇਸ ਦੀ ਜਿਹੜੀ ਖਲਬਲੀ ਮਚੀ ਹੋਈ ਆ, ਤੜਥੱਲੀ ਜਿਹੜੀ ਇਸ ਦੇ ਕਰਕੇ ਮਚ ਗਈ ਆ, ਇਹ ਦੇਖਦੇ ਆ ਵੀ ਕਈ ਸਰਕਾਰਾਂ ਡਿੱਗ ਵੀ ਸਕਦੀਆਂ ਆ, ਕਈ ਸਰਕਾਰਾਂ ਜਿਹੜੀਆਂ ਉਹ ਦੂਜਿਆਂ ਨੂੰ, ਆਪੋਜੀਸ਼ਨਾਂ ਨੂੰ ਉੱਥੇ ਜਿਹੜਾ ਮੌਕਾ ਵੀ ਮਿਲ ਸਕਦਾ। ਸੋ ਪਰ ਇਸ ਗੱਲ ਦਾ ਇਹ ਤਾਂ ਪੱਕਾ ਯਕੀਨ ਆ ਵੀ ਕੈਨੇਡਾ ਦੇ ਉੱਤੇ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਉਹ ਤੇ ਕਾਫੀ ਅਸਰ ਹੋਣ ਵਾਲਾ ਹੈਗਾ, ਕਿਉਂਕਿ ਕੈਨੇਡਾ ਜਿਹੜਾ ਆ ਬਹੁਤ ਜ਼ਿਆਦਾ US ਤੇ ਡਿਪੈਂਡ ਕਰਦਾ ਹੈਗਾ। ਤੇ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕੈਨੇਡਾ ਤੇ ਯੂਰਪੀਅਨ ਯੂਨੀਅਨ ਨੂੰ ਇਹ ਕਿਹਾ ਹੈਗਾ ਵੀ ਤੁਹਾਨੂੰ ਬਹੁਤ ਕੁਝ ਕਰਨਾ ਚਾਹੀਦਾ ਆ ਤਾਂ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੇਡ ਸਰਪਲਸ ਆ ਉਹਨੂੰ ਡਾਊਨ ਕੀਤਾ ਜਾਵੇ। ਤੇ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਜਾ ਕੇ ਇਹ ਕਿਹਾ ਵੀ ਜਿਹੜੇ US ਦੇ ਫਾਰਮਰਸ ਹੈਗੇ ਆ ਉਹਨਾਂ ਨੂੰ ਬਹੁਤ ਹੀ ਮਾੜੇ ਤਰੀਕੇ ਦੇ ਨਾਲ ਕਾਫੀ ਲੰਮੇ ਸਮੇਂ ਵੱਲੋਂ ਕੈਨੇਡਾ ਵੱਲੋਂ ਟਰੀਟ ਕੀਤਾ ਗਿਆ ਆ। ਭਈ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਜ਼ਿਆਦਾ ਲਾਇਆ ਗਿਆ ਹੈਗਾ ਆ। ਸੋ ਇੱਕ ਤਰ੍ਹਾਂ ਨਾਲ ਉਹ ਆਪਣੀ ਸਟੋਰੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਇੱਥੇ ਵੀ ਬਣਾ ਰਿਹਾ ਵੀ ਮੈਂ ਤੁਹਾਡੀ ਮਦਦ ਦੇ ਵਿੱਚ ਆਇਆ। ਅਤੇ ਜੇ ਜਿਸ ਤਰ੍ਹਾਂ ਪੀਨਟ ਬਟਰ ਜਾਂ ਕ੍ਰੇਨਬੈਰੀ ਜੂਸ ਜਾਂ ਹੋਰ ਜਿਹੜੇ ਫਾਰਮ ਪ੍ਰੋਡਕਟਸ ਹੈਗੇ ਜਿਨ੍ਹਾਂ ਦੇ ਉੱਤੇ ਜਿਹੜਾ ਟੈਰਿਫ ਜ਼ਿਆਦਾ ਲੱਗਣਾ ਹੈਗਾ ਯੂਰਪ ਨੂੰ ਜਾਂਦੇ ਆ, ਤੇ ਉਹਦਾ ਕਿਸਾਨਾਂ ਦੇ ਉੱਤੇ ਕਿੰਨਾ ਕੁ ਅਸਰ ਪਊਗਾ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਹੜੇ ਦੋਸਤ ਮੁਲਕ ਹੈਗੇ ਆ ਦੋ ਖਾਸ ਜਿਹੜੇ US ਦੇ, ਕੈਨੇਡਾ ਤੇ ਮੈਕਸੀਕੋ, ਉਹ ਬੜੇ ਸਰਪ੍ਰਾਈਜ਼ ਹੈਗੇ ਆ ਵੀ ਜਿਹੜਾ ਸਾਡੇ ਉੱਤੇ ਇੰਨਾ ਜ਼ਿਆਦਾ ਟੈਰਿਫ ਕਿਉਂ ਲਾਇਆ ਗਿਆ ਹੈਗਾ। ਬਿਲਕੁਲ ਬਿਲਕੁਲ, ਇਕੱਲਾ ਕੈਨੇਡਾ ਦੇ ਲੋਕਾਂ ਦੇ ਉੱਤੇ ਨਹੀਂ, ਅਮਰੀਕਾ ਦੇ ਲੋਕਾਂ ਉੱਤੇ ਵੀ ਜਿਹੜਾ ਡੈਫੀਨੇਟਲੀ ਇਸ ਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲੂਗਾ। ਚੀਜ਼ਾਂ ਜਦੋਂ ਜਿਹੜੀਆਂ ਆ ਉਹ ਮਹਿੰਗੀਆਂ ਹੋਣਗੀਆਂ। ਹੁਣ ਤਾਂ ਦੇਖੋ ਇਹ ਖਪਤਕਾਰਾਂ ਦਾ ਮੁਲਕ ਆ, ਕੰਜ਼ਿਊਮਰਜ਼ ਦਾ ਇਹ ਜਿਹੜਾ ਮੁਲਕ ਹੈਗਾ ਵੀ ਜਿੰਨਾ ਸਮਾਨ ਅਮਰੀਕਾ ਦੇ ਵਿੱਚ ਆਉਂਦਾ ਬਾਕੀ ਵਿਸ਼ਵ ਦੀ ਪਾਪੂਲੇਸ਼ਨ ਦੇ ਅਕੋਰਡਿੰਗਲੀ ਪਰਸੈਂਟੇਜ ਜੇ ਦੇਖੀ ਜਾਵੇ ਤਾਂ ਬਹੁਤ ਜ਼ਿਆਦਾ ਖਪਤ ਆ। ਜਦੋਂ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਟੋਮੈਟਿਕਲੀ ਲੋਕਾਂ ਦੇ ਵਿੱਚ ਜਿਹੜੀ ਉਹ ਖਰੀਦਣ ਦੀ ਜਿਹੜੀ ਕਹਿ ਲਓ ਵੀ ਸ਼ਕਤੀ ਵੀ ਇੱਕ ਹਿਸਾਬ ਦੇ ਨਾਲ ਘਟੂਗੀ। ਬੜਾ ਇੱਕ ਜਿਹੜਾ ਸਪਾਈਰਲ ਇਫੈਕਟ ਜਿਹੜਾ ਹੋ ਸਕਦਾ। ਪਰ ਓਵਰਆਲ ਜੇ ਵੇਖਿਆ ਜਾਵੇ ਹਰਜੋਤ ਸਿੰਘ ਜੀ, ਪਰ ਜਿਹੜੀ ਸਟਾਕ ਮਾਰਕੀਟ ਆ ਉਹ ਇਹ ਪੂਰੇ ਇਸ ਟ੍ਰੇਡ ਵਾਰ ਨੂੰ ਲੈ ਕੇ ਪੋਜ਼ਿਟਿਵ ਜੀ ਜਿਹੜੀ ਆ ਉਹ ਚੱਲ ਰਹੀ ਆ। ਜਿਹੜਾ ਡਾਓ ਜੋਨਸ ਆ ਅੱਜ ਦੇ ਜਿਹੜੀ ਜਦੋਂ ਇਹ ਚੱਲਿਆ ਆ ਤਾਂ ਹੁਣ ਤੱਕ 186 ਪੁਆਇੰਟ ਜਿਹੜਾ ਵੱਧ ਕੇ ਚੱਲ ਚੁੱਕਾ ਹੈ। S&P 500 ਜਿਹੜਾ ਆ ਉਸ ਦੇ ਵਿੱਚ ਵੀ 26 ਪੁਆਇੰਟਾਂ ਦਾ ਵਾਧਾ ਆ। ਨੈਸਡੈਕ ਦੇ ਵਿੱਚ ਵੀ 102 ਪੁਆਇੰਟਾਂ ਦਾ ਜਿਹੜਾ ਉਹ ਵਾਧਾ ਹੋਇਆ ਆ। ਸੋ ਇਹ ਦੇਖਦੇ ਹਾਂ ਵੀ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਇਹ ਘਟਨਾ ਚੱਕਰ ਜਿਹੜਾ ਚੱਲੂਗਾ। ਪਰ ਓਵਰਆਲ ਇਕੋਨਮੀ ਦੇ ਵਿੱਚ ਜਿਹੜਾ ਵਾਧਾ ਹੋਇਆ ਉਸਦੇ ਪਿੱਛੇ ਇੱਕ ਹੋਰ ਗੱਲ ਇਹ ਵੀ ਹੈਗੀ ਆ ਵੀ ਅੱਜ ਹੀ ਜਿਹੜੀ ਇੰਪਲੋਇਮੈਂਟ ਦੀ ਵੀ ਰਿਪੋਰਟ ਜਿਹੜੀ ਆਈ ਆ ਜੋ ਕਿ ਬਹੁਤ ਪੋਜ਼ਿਟਿਵ ਰਹੀ ਹੈ। ਜੀ ਬਿਲਕੁਲ, ਇਕੋਨਮੀ ਨੇ 2,23,000 ਦੇ ਕਰੀਬ ਜਿਹੜੀਆਂ ਨੌਕਰੀਆਂ ਆ ਉਹ ਮਈ ਮਹੀਨੇ ਦੇ ਵਿੱਚ ਐਡ ਕੀਤੀਆਂ ਆ। ਤੇ ਅਨਪਲਾਇਮੈਂਟ ਇਸ ਵੇਲੇ US ਦੇ ਵਿੱਚ 3.8% ਰਹਿ ਗਈ ਆ, ਜੋ ਕਿ ਕਹਿੰਦੇ ਲਗਭਗ 18 ਸਾਲ ਪੁਰਾਣਾ ਇਹ ਰੈਕਡ ਤੋੜਿਆ ਗਿਆ। 2000 ਸਾਲ ਤੋਂ ਜੇ ਦੇਖਿਆ ਜਾਵੇ ਤਾਂ ਉਸ ਟਾਈਮ ਦੇ ਉੱਤੇ ਇੰਨੀ ਜਿਹੜੀ ਸੀਗੀ ਤੇ 18 ਸਾਲਾਂ ਬਾਅਦ ਇਸ ਘੱਟ ਜਿਹੜੇ ਲੈਵਲ ਦੇ ਉੱਤੇ ਇਹ ਪਹੁੰਚੀ ਆ। ਇੱਕ ਪਰ ਹਰਜੋਤ ਸਿੰਘ ਜੀ ਇਸ ਦੇ ਨਾਲ ਵਿਵਾਦ ਇੱਕ ਹੋਰ ਨਵਾਂ ਜਿਹੜਾ ਜ਼ਰੂਰ ਇਸ ਦੇ ਵਿੱਚ ਛਿੜ ਗਿਆ ਵੀ ਰਾਸ਼ਟਰਪਤੀ ਟਰੰਪ ਨੇ ਅੱਜ ਤੜਕੇ ਹੀ ਸਵੇਰੇ 4:30 ਵਜੇ ਹੀ ਇੱਕ ਟਵੀਟ ਕਰ ਦਿੱਤਾ ਵੀ ਲੁਕਿੰਗ ਫਾਰਵਰਡ ਟੂ ਸੀਇੰਗ ਇੰਪਲੋਇਮੈਂਟ ਨੰਬਰਸ ਐਟ 8:30 ਦਿਸ ਮਾਰਨਿੰਗ। ਕਹਿੰਦੇ ਵੀ ਇਹ ਪ੍ਰੋਟੋਕਾਲ ਦੀ ਉੱਦਾਂ ਕਿਤੇ ਨਾ ਕਿਤੇ ਉਹਨਾਂ ਨੇ ਉਲੰਘਣਾ ਕੀਤੀ ਆ ਵੀ ਕੋਈ ਵੀ ਰਾਸ਼ਟਰਪਤੀ ਹੁਣ ਤੱਕ ਪੂਰੇ ਇਤਿਹਾਸ ਦੇ ਵਿੱਚ ਅਮਰੀਕਾ ਦੇ ਵੀ ਕਿਸੇ ਵੀ ਰਾਸ਼ਟਰਪਤੀ ਨੇ ਇੰਪਲੋਇਮੈਂਟ ਨੰਬਰਸ ਆਉਣ ਤੋਂ ਪਹਿਲਾਂ
ਕਦੀ ਵੀ ਕੋਈ ਟਿੱਪਣੀ ਜਿਹੜੀ ਉਹ ਨਹੀਂ ਸੀ ਕੀਤੀ, ਤੇ ਨਾ ਹੀ ਕਹਿੰਦੇ ਉਹ ਕਰਨੀ ਇੱਕ ਹਿਸਾਬ ਦੇ ਨਾਲ ਚਾਹੀਦੀ ਵੀ ਆ। ਸੋ ਕਾਰਨ ਉਸ ਦੇ ਵਿੱਚ ਇਹੀ ਇੱਕ ਹਿਸਾਬ ਦੇ ਨਾਲ ਹੁੰਦਾ ਵੀ ਸਟਾਕ ਨੂੰ ਲੈ ਕੇ ਹੀ ਹੁੰਦਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਪੋਜ਼ੀਟਿਵ ਜਾਣਗੀਆਂ ਕਿ ਨੈਗੇਟਿਵ ਜਾਣਗੀਆਂ, ਪਰ ਅਧਿਕਾਰਤ ਜਿਹੜੀ ਸੂਚਨਾ ਦੀ ਜਿਹੜੀ ਜ਼ਰੂਰਤ ਹੁੰਦੀ ਆ। ਕਈ ਜਿਹੜੇ ਕਹਿ ਰਹੇ ਆ ਵੀ ਇਟਸ ਓਕੇ, ਕੋਈ ਨਹੀਂ ਜੇ ਕਹਿ ਦਿੱਤਾ, ਪਰ ਉਹਨਾਂ ਕਿਹੜਾ ਨੰਬਰਸ ਜਿਹੜੇ ਦੱਸੇ ਆ, ਪਰ ਪ੍ਰੋਟੋਕੋਲ ਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਨੇ ਇਸ ਚੀਜ਼ ਦੀ ਉਲੰਘਣਾ ਕੀਤੀ। ਪਰ ਓਵਰਆਲ ਜਿਹੜੀ ਇਕੋਨਮੀ ਦੇ ਵਿੱਚ ਕਾਫੀ ਪੋਜ਼ੀਟਿਵਿਟੀ ਜਿਹੜੀ ਦੇਖੀ ਗਈ ਆ। 2 ਲੱਖ ਤੋਂ ਵੀ ਵੱਧ ਜਿਹੜੀਆਂ ਜੌਬਸ ਆ ਉਹ ਪਿਛਲੇ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ ਜੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਹਾਊਸ ਮਿਨੋਰਟੀ ਲੀਡਰ ਨੈਂਸੀ ਪੈਲੋਸੀ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮਈ ਦੀ ਰਿਪੋਰਟ ਆ ਵੀ ਚਾਹੇ ਸਟਰੋਂਗ ਇੰਪਲੋਇਮੈਂਟ ਨੰਬਰਸ ਹੈਗੇ ਆ, ਇਹਦਾ ਜਿਹੜੇ ਆਮ ਫੈਮਲੀਆਂ ਆ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈਗਾ, ਕਿਉਂਕਿ ਰਿਪਬਲਿਕਨ ਗਵਰਨਮੈਂਟ ਦੇ ਅੰਡਰ ਕਹਿੰਦੇ ਆ ਵੀ ਜਿਹੜੇ ਆ ਸਮਾਨ ਆ, ਚੀਜ਼ਾਂ ਦੀ ਪ੍ਰਾਈਸ ਆ ਉਹ ਕਾਫੀ ਉੱਪਰ ਚਲੇ ਗਈ ਆ, ਤੇ ਜਿਹੜੀਆਂ ਮਿਡਲ ਕਲਾਸ ਫੈਮਲੀਜ਼ ਜਾਂ ਵਰਕਿੰਗ ਕਲਾਸ ਫੈਮਲੀਜ਼ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਰਿਪਬਲਿਕਨ ਪਾਰਟੀ ਨੇ ਅਮੀਰਾਂ ਦੇ ਕੋਲ ਜਿਹੜਾ ਬਿਗ ਕਾਰਪੋਰੇਸ਼ਨ ਦੇ ਕੋਲ ਵੇਚ ਦਿੱਤਾ, ਤੇ ਉਹ ਜਿਹੜੀਆਂ ਬਿਗ ਕਾਰਪੋਰੇਸ਼ਨਸ ਆ ਉਹ ਜੌਬਸ ਬਾਹਰ ਲੈ ਕੇ ਜਾ ਰਹੀਆਂ। ਹੁਣ ਦੇਖੋ ਪ੍ਰੈਜ਼ੀਡੈਂਟ ਟਰੰਪ ਤਾਂ ਪੂਰਾ ਰੌਲਾ ਪਾ ਰਹੇ ਆ ਵੀ ਟੈਕਸ ਕਿੰਨਾ ਘਟਾਇਆ, ਉਹ ਨਹੀਂ ਵੀ ਜਿਹੜੀਆਂ ਜੌਬਾਂ ਆ ਅਸੀਂ ਇੱਥੇ ਵਾਪਸ ਮੈਨੂਫੈਕਚਰਿੰਗ ਲੈ ਕੇ ਆਵਾਂਗੇ। ਪਰ ਓਵਰਆਲ ਜੇ ਦੇਖਿਆ ਜਾਵੇ ਕਿਤੇ ਵੀ ਤੁਸੀਂ ਬਿਜ਼ਨਸ ਚੱਲ ਜਾਓ ਵੀ ਇੱਥੇ ਜਿਹੜੇ ਕਾਮਿਆਂ ਦੀ ਬੜੀ ਘਾਟ ਹੈਗੀ ਆ, ਤੇ ਜਿਹੜੇ ਬਿਜ਼ਨਸਸ ਆ ਉਹਨਾਂ ਨੂੰ ਕੰਮ ਕਰਨ ਵਾਲੇ ਬੰਦੇ ਮਿਲ ਨਹੀਂ ਰਹੇ। ਬਿਲਕੁਲ, ਤੁਸੀਂ ਕਿਸੇ ਮਾਲ 'ਚ ਚੱਲ ਜਾਓ, ਕਿਸੇ ਹੋਰ ਸਟੋਰ 'ਤੇ ਚੱਲ ਜਾਓ, ਹਰ ਜਗ੍ਹਾ ਦੇ ਉੱਤੇ ਹਾਇਰਿੰਗ ਦੇ ਜਿਹੜੇ ਫੱਟੇ ਆ ਉਹ ਲੱਗੇ ਹੋਏ ਨੇ। ਤੇ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਜਿਹੜੀ ਮੁਸ਼ਕਿਲਾਂ ਦਾ ਜਿਹੜਾ ਸਾਹਮਣਾ ਸੀ। ਓਵਰਆਲ ਜਿਹੜੀ ਇਕੋਨਮੀ ਨੇ ਜਿਹੜਾ ਆ ਉਹ ਗਰੋ ਕਰ ਰਹੀ ਆ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਪਿਛਲੇ ਪ੍ਰਸ਼ਾਸਨ ਦੇ ਜਿਹੜੇ ਕਹਿ ਲਓ ਵੀ ਅਖੀਰਲੇ ਸਾਲਾਂ ਦੇ ਤੋਂ ਲੈ ਕੇ ਤੇ ਇਸ ਜਿਹੜੇ ਪ੍ਰਸ਼ਾਸਨ ਦੇ ਜਿਹੜੇ ਇਸ ਸ਼ੁਰੂਆਤੀ ਸਾਲਾਂ ਦੇ ਵਿੱਚ ਇਕੋਨਮੀ ਨੇ ਜਿਹੜਾ ਸੋਹਣਾ ਜਿਹੜਾ ਪਰਸੈਂਟੇਜ ਉਸ ਹਿਸਾਬ ਦੇ ਨਾਲ ਗਰੋ ਕੀਤਾ ਹੈ। ਅਨਇੰਪਲੋਇਮੈਂਟ ਘੱਟ ਰਹੀ ਆ, ਲੋਕਾਂ ਦੇ ਵਿੱਚ ਖਰੀਦਣ ਦੀ ਸ਼ਕਤੀ ਜਿਹੜੀ ਆ ਉਹ ਵੱਧ ਰਹੀ ਆ, ਜੋ ਕਿ ਓਵਰਆਲ ਪੂਰੇ ਅਮਰੀਕਾ ਦੇ ਲਈ ਇੱਕ ਪੋਜ਼ੀਟਿਵ ਨਿਊਜ਼ ਜਿਹੜੀ ਆ ਉਹ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਲਾਵਾ ਹੈਗਾ ਆ ਹਵਾਈ ਦੇ ਵਿੱਚ, ਉਹ 4 ਹਫ਼ਤੇ ਹੋ ਗਏ ਆ, ਉਹ ਹਜੇ ਵੀ ਜਿਹੜਾ ਉੱਥੋਂ ਕਹਿੰਦੇ ਨਿਕਲ ਰਿਹਾ ਹੈਗਾ, ਤੇ ਕਿਸੇ ਤਰ੍ਹਾਂ ਉਹਦੇ ਘਟਣ ਦੇ ਚਾਂਸ ਲੱਗ ਨਹੀਂ ਰਹੇ ਹੈਗੇ। ਅਤੇ ਇੱਕ ਹੋਰ ਏਰੀਆ ਜਿਹੜਾ ਆ ਹਵਾਈ ਦੇ ਵਿੱਚ ਅਵੈਕੂਏਟ ਕੀਤਾ ਗਿਆ ਆ। ਈਵਨ ਕਹਿੰਦੇ ਵੀ ਉਹਨਾਂ ਨੇ ਬੜੀਆਂ ਜਿਹੜੀਆਂ ਸਟ੍ਰਿਕਟ ਗਾਈਡਲਾਈਨਸ ਇਸ਼ੂ ਕੀਤੀਆਂ ਹੈਗੀਆਂ ਵੀ ਜੇ ਕੋਈ ਉਸ ਏਰੀਏ ਦੇ ਵਿੱਚ ਬੰਦੇ ਜਿਹੜੇ ਆ ਮੂਵ ਨਹੀਂ ਹੁੰਦੇ ਤੇ ਉਹਨਾਂ ਨੂੰ ਧੱਕੇ ਦੇ ਨਾਲ ਅਰੈਸਟ ਕਰਕੇ ਜਿਹੜਾ ਮੂਵ ਕੀਤਾ ਜਾਊਗਾ, ਕਿਉਂਕਿ ਉਸ ਏਰੀਏ ਵੱਲ ਜਿਹੜਾ ਆ ਲਾਵਾ ਵਧਣ ਦੇ ਜ਼ਿਆਦਾ ਚਾਂਸ ਆ। ਕਹਿੰਦੇ ਫਿਸ਼ਰ 8 ਜਿਹੜਾ ਪਾੜ ਕਹਿੰਦੇ ਆ, ਜਿਹਨੂੰ 8 ਨੰਬਰ ਪਾੜ ਹੈਗਾ ਆ, ਉਹ ਲਗਭਗ 50 ਯਾਰਡ 1 ਘੰਟੇ ਦੇ ਹਿਸਾਬ ਨਾਲ ਅੱਗੇ ਨੂੰ ਵੱਧ ਰਿਹਾ ਹੈਗਾ। ਸੋ ਕਾਫੀ ਤੇਜ਼ੀ ਨਾਲ ਜਿਹੜਾ ਆ ਵੱਧ ਰਿਹਾ ਹੈਗਾ, ਪਾੜਾ ਵੱਧਦਾ ਹੀ ਜਾ ਰਿਹਾ। ਜੀ ਜੀ। ਅੰਤਰਰਾਸ਼ਟਰੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਸਪੇਨ ਦੇ ਇਸ ਟਾਈਮ ਜਿਹੜੇ ਸੀਗੇ ਪ੍ਰਧਾਨ ਮੰਤਰੀ, ਉਹਨਾਂ ਦੇ ਖਿਲਾਫ ਜਿਹੜਾ ਨੋ ਕੌਨਫੀਡੈਂਸ ਵੋਟ ਆ ਉਹ ਅੱਜ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਹੋਈ, ਤਾਂ ਉਹ ਨੋ ਕੌਨਫੀਡੈਂਸ ਵੋਟ ਦੇ ਵਿੱਚ ਹਾਰ ਗਏ ਆ। ਅਤੇ ਉਹਨਾਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਲੋਕਾਂ ਜਿਹੜੇ ਉੱਥੋਂ ਦੇ ਪਾਰਲੀਮੈਂਟ ਸੀਗੇ, MP ਸੀਗੇ, ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ, ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। 350 ਸੀਟਾਂ ਵਾਲੇ ਜਿਹੜਾ ਲੋਅਰ ਹਾਊਸ ਹੈਗਾ ਆ ਸਪੇਨ ਦਾ, ਉਹਨਾਂ ਨੇ ਜਿਹੜੇ ਪ੍ਰਾਈਮ ਮਿਨਿਸਟਰ ਮਰੀਆਨੋ ਰਜੋਏ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਆ। ਮਰੀਆਨੋ ਰਜੋਏ ਦੇ ਹੱਕ ਦੇ ਵਿੱਚ 169 ਵੋਟਾਂ ਪਈਆਂ ਅਤੇ ਉਹਨਾਂ ਦੇ ਅਗੇਂਸਟ ਜਿਹੜੀਆਂ 180 ਵੋਟਾਂ ਪਈਆਂ, ਜਿਸ ਦੇ ਚੱਲਦਿਆਂ ਮੌਜੂਦਾ ਸਰਕਾਰ ਆ ਉਸ ਦਾ ਹੁਣ ਇੱਕ ਹਿਸਾਬ ਨਾਲ ਤਖਤਾ ਜਿਹੜਾ ਆ ਉਹ ਪਲਟਿਆ ਗਿਆ ਆ। ਅਤੇ ਜਿਹੜੇ ਓਪੋਜੀਸ਼ਨ ਦੇ ਲੀਡਰ ਆ ਬਾਕੀ ਪਾਰਟੀਆਂ ਦੇ ਨਾਲ ਮਿਲ ਜੁਲ ਕੇ ਉਹਨਾਂ ਨੇ ਇਸ ਦੇ ਖਿਲਾਫ ਜਿਹੜੀ ਨੋ ਕੌਨਫੀਡੈਂਸ ਵੋਟ ਆ ਉਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਅਤੇ ਕਹਿੰਦੇ ਵੀ ਹੁਣ ਜਿਹੜੇ ਪੈਡਰੋ ਸੈਂਚੇਜ਼ ਹੈਗੇ ਆ, ਸੋਸ਼ਲਿਸਟ ਪਾਰਟੀ ਦੇ ਲੀਡਰ ਆ, ਉਹ ਹੁਣ ਨਵੇਂ ਜਿਹੜੇ ਉੱਥੇ ਦੇ ਮੁੱਖ ਜਿਹੜੇ ਪ੍ਰਧਾਨ ਮੰਤਰੀ ਆ ਉਹ ਹੁਣ ਬਣਨਗੇ। ਜਿਹੜੇ ਰਜੋਏ ਸੀਗੇ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਆ, ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਸ਼ੁਰੂ ਤੋਂ ਹੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਬੈਡ ਬਣੀ ਹੋਈ ਸੀ। ਅਤੇ ਕਿਉਂਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਕਈ ਜਿਹੜੇ ਲੀਡਰ ਸੀਗੇ, ਉਹਨਾਂ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਉੱਥੋਂ ਦੀ ਅਦਾਲਤ ਦੁਆਰਾ 33 ਸਾਲਾਂ ਦੀ ਜਿਹੜੀ ਆ ਸਜ਼ਾ ਸੁਣਾਈ ਗਈ ਸੀ, ਟੈਕਸ ਦੇ ਕ੍ਰਾਈਮ, ਮਨੀ ਲਾਂਡਰਿੰਗ ਅਤੇ ਜਿਹੜੀ ਆ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ। ਅਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਭਾਵਨਾ ਬਣ ਚੁੱਕੀ ਸੀਗੀ ਵੀ ਜਿਹੜੇ ਸਪੈਨੀਅਰਡਸ ਹੈਗੇ ਆ, ਉੱਥੋਂ ਦੇ ਲੋਕ ਆ, ਉਹ ਇਸ ਨੂੰ ਪ੍ਰਧਾਨ ਮੰਤਰੀ ਜਿਹੜਾ ਉਹ ਨਹੀਂ ਦੇਖਣਾ ਚਾਹੁੰਦੇ। ਅਤੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਮਿਲ ਜੁਲ ਕੇ ਇਹਨਾਂ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਲਿਆਂਦਾ ਅਤੇ ਉਹ ਹੁਣ ਪਾਸ ਹੋ ਗਿਆ, ਅਤੇ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਹੁਣ ਲੱਥ ਗਈ ਆ। ਅਤੇ ਨਵੇਂ ਜਿਹੜੇ ਉੱਥੇ ਦੇ ਹੁਣ
ਪ੍ਰਧਾਨ ਮੰਤਰੀ ਜਿਹੜੇ ਆ ਉਹ ਸਪੇਨ ਦੇ ਵਿੱਚ ਸੈਂਚੇਜ਼ ਜਿਹੜੇ ਆ ਉਹ ਬਣ ਜਾ ਰਹੇ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਇਟਲੀ ਦੇ ਵਿੱਚ ਵੀ ਜਿਹੜੇ ਇਟਲੀ ਦੇ ਨਵੇਂ ਪ੍ਰਾਈਮ ਮਿਨਿਸਟਰ ਹੈਗੇ ਆ ਜਿਨ੍ਹਾਂ ਦਾ ਨਾਂ ਜਿਊਸੇਪੇ ਕੋਂਟੇ ਹੈਗਾ, ਉਹਨਾਂ ਨੇ ਸਹੁੰ ਚੁੱਕ ਲਈ ਹੈਗੀ ਆ। ਅਤੇ ਜਿਹੜੇ ਨਵੇਂ ਇਹ ਪ੍ਰਾਈਮ ਮਿਨਿਸਟਰ ਆ ਇਟਲੀ ਦੇ, ਕਹਿੰਦੇ ਕਦੇ ਵੀ ਉਹਨੀ ਲਾਈਫ ਦੇ ਵਿੱਚ ਪੋਲੀਟਿਕਸ 'ਚ ਇਨਵੋਲਵ ਨਹੀਂ ਹੋਏ ਹੈਗੇ। ਲਾਅ ਦੇ ਪ੍ਰੋਫੈਸਰ ਹੈਗੇ ਆ, ਫਸਟ ਟਾਈਮ ਜਿਹੜੇ ਉਹ ਪੋਲੀਟੀਕਲੀ ਇਨਵੋਲਵ ਹੋਏ ਆ। ਅਤੇ ਇਟਲੀ 'ਚ ਵੀ ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਕਾਫੀ ਉਤਲ ਫੁਤਲ ਹੋਇਆ, ਚੱਲ ਰਹੀ ਹੈ। ਬਿਲਕੁਲ ਜੀ, ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਵੀ ਜਿਹੜਾ ਕਹਿੰਦੇ ਕਿਮ ਜੋਂਗ ਉਨ ਦੀ ਚਿੱਠੀ ਜਿਹੜੀ ਆ ਉਹ ਪਹੁੰਚ ਚੁੱਕੀ ਹੋਈ ਆ। ਅਤੇ ਇਸ ਟਾਈਮ ਜਿਹੜੇ ਮਾਈਕ ਪੋਂਪੇਓ ਹੈਗੇ ਨੇ ਉਹ ਵੀ ਟਰਾਈ ਕਰ ਰਹੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਨਾਰਥ ਕੋਰੀਆ ਵਾਲੀ ਜਿਹੜੀ ਸਮਿਟ ਆ ਕਿਮ ਜੋਂਗ ਉਨ ਦੇ ਨਾਲ ਉਹ ਹੋ ਹੀ ਜਾਵੇ। ਜਿਹੜੇ ਉਹਨਾਂ ਦੇ ਉੱਚ ਅਧਿਕਾਰੀ ਉੱਧਰਲੇ ਪਾਸੋਂ ਨਾਰਥ ਕੋਰੀਆ ਦੇ ਪਹੁੰਚੇ ਹੋਏ ਆ, ਉਹ ਵੀ ਇਹੀ ਜਿਹੜੀਆਂ ਗੱਲਾਂ ਬਾਤਾਂ ਕਰ ਰਹੇ ਆ, ਕਿਉਂਕਿ ਸਮੱਸਿਆ ਹੁਣ ਇਹ ਬਣ ਗਈ ਹੈ, ਜਿੱਦਾਂ ਆਪਾਂ ਕੱਲ੍ਹ ਦੀਆਂ ਖਬਰਾਂ 'ਚ ਵੀ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਰਸ਼ੀਆ ਦਾ ਫੋਰਨ ਮਿਨਿਸਟਰ ਹੈਗਾ ਲਾਵਰੋਵ ਆ, ਉਹ ਕਿਮ ਜੋਂਗ ਉਨ ਨੂੰ ਉੱਥੇ ਨਾਰਥ ਕੋਰੀਆ ਦੇ ਵਿੱਚ ਜਿਹੜਾ ਉਹ ਮਿਲ ਕੇ ਆਇਆ ਆ। ਸੋ ਉਹ ਵੀ ਪਹਿਲੀ ਵਾਰੀ ਇਹਦੇ ਲੀਡਰ ਬਣਨ ਤੋਂ ਬਾਅਦ ਦੇ ਵਿੱਚ ਕੋਈ ਰਸ਼ੀਆ ਦਾ ਐਡਾ ਉੱਚ ਅਧਿਕਾਰੀ ਜਿਹੜਾ ਉੱਥੇ ਪਹੁੰਚਿਆ ਆ। ਚਾਈਨਾ ਵਾਲਿਆਂ ਕੋਲ ਤਾਂ ਇਹ ਆਪ ਖੁਦ 2 ਵਾਰੀ ਮਿਲ ਕੇ ਆਇਆ ਆ। ਅਤੇ ਕਹਿੰਦੇ ਚਿੱਠੀ ਦੇ ਵਿੱਚ ਉਹਦਾ ਇਹਨੇ ਇੱਛਾ ਜ਼ਾਹਰ ਜ਼ਰੂਰ ਕੀਤੀ ਆ ਵੀ ਉਹ ਜਿਹੜੀ ਇਸ ਨਿਊਕਲੀਅਰ ਸਮਿਟ ਜਿਹੜੀ ਆ ਉਹ ਕਰ ਸਕਦਾ ਆ। ਕਰੂਗਾ ਨਹੀਂ ਕਰੂਗਾ, ਕਿਹੜੇ ਪਾਸੋਂ ਹੁਣ ਜਾਂ ਦੋਨੋਂ ਪਾਸੋਂ ਹਾਂ ਹੁੰਦੀ ਆ, ਇੱਕ ਪਾਸੋਂ ਨਾ ਹੁੰਦੀ ਆ, ਇਹ ਤਾਂ ਜਿਹੜਾ ਆ ਉਹ ਸਮਾਂ ਦੱਸੂਗਾ। ਪਰ ਇੱਕ ਪਾਸੋਂ ਜਿਹੜੇ ਸਕੱਤਰ ਹੈਗੇ ਨੇ, ਸੈਕਟਰੀ ਆਫ ਸਟੇਟ ਨੇ ਮਾਈਕ ਪੋਂਪੇਓ, ਉਹ ਬਹੁਤ ਕਹਿੰਦੇ ਇਸ ਟਾਈਮ ਪੂਰੀ ਕੋਸ਼ਿਸ਼ਾਂ ਦੇ ਵਿੱਚ ਨੇ। ਕਿਤੇ ਨਾ ਕਿਤੇ ਇਹ ਵੀ ਗੱਲ ਨਾਲ ਹਰਜੋਤ ਸਿੰਘ ਜੀ ਦੇਖੀ ਜਾ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਕਾਫੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਇੱਜ਼ਤ ਵਾਲੀ ਗੱਲ ਜਿਹੜੀ ਇੱਕ ਹਿਸਾਬ ਨਾਲ ਉਹਨਾਂ ਨੇ ਬਣੀ ਹੋਈ ਆ ਵੀ ਇਹ ਸਮਿਟ ਜਿਹੜੀ ਕਿਤੇ ਨਾ ਕਿਤੇ ਹੋਵੇ ਅਤੇ ਜਾਂ ਜਿਹੜੇ ਨਾਰਥ ਕੋਰੀਆ ਨੂੰ ਕਿਤੇ ਨਾ ਕਿਤੇ ਡੀਨਿਊਕਲੀਅਰਾਈਜ਼ ਜਿਹੜਾ ਆ ਉਹ ਕਰਵਾਇਆ ਜਾ ਸਕੇ। ਸਮਾਂ ਦੱਸੂਗਾ, ਪਰ ਜਿਹੜੇ ਕੂਟਨੀਤਿਕ ਪੱਧਰ ਦੇ ਉੱਤੇ ਜਿਹੜੀਆਂ ਆ ਅਮਰੀਕਾ ਪੂਰੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹ ਜ਼ਰੂਰ ਲੱਗੀ ਹੋਈ ਆ ਵੀ ਇਹ ਸਮਿਟ ਜਿਹੜੀ ਆ ਉਹ ਹੋ ਹੀ ਜਾਵੇ। ਜੀ ਬਿਲਕੁਲ। ਸੋ ਆਉਣ ਵਾਲੇ ਹਫ਼ਤੇ ਦੇ ਵਿੱਚ ਪਤਾ ਲੱਗੂਗਾ ਵੀ ਇਹ ਸਮਿਟ ਹੋਣ ਜਾ ਰਹੀ ਹੈ ਜਾਂ ਨਹੀਂ ਹੋਣ ਜਾ ਰਹੀ। ਪਰ ਅਮਰੀਕਨ ਸਰਕਾਰ ਦਾ ਅਤੇ ਸਾਊਥ ਕੋਰੀਆ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ ਇਹ ਸਮਿਟ ਹੋਣੀ ਚਾਹੀਦੀ ਹੈਗੀ ਆ। ਜੀ ਜੀ। ਅਤੇ ਸਾਡਾ ਸਮਾਂ ਵੀ ਹੁਣ ਸਮਾਪਤੀ ਵੱਲ ਹੈ। ਬਿਲਕੁਲ ਜੀ ਹਰਜੋਤ ਸਿੰਘ ਜੀ, ਬਿਲਕੁਲ ਸਮਾਪਤੀ ਦੇ ਵੱਲ। ਪਰ ਪੋਰਟੋਰੀਕੋ ਦੀ ਇੱਕ ਜਿਹੜੀ ਆਪਾਂ ਖਬਰ ਜ਼ਰੂਰ ਦੱਸਦੇ ਜਾਈਏ। ਕਹਿੰਦੇ ਵੀ ਹਰੀਕੇਨ ਸੀਜ਼ਨ ਇੱਕ ਵਾਰੀ ਫੇਰ ਜਿਹੜਾ ਜ਼ੋਰ ਫੜ ਰਿਹਾ ਆ। ਅਤੇ ਪੋਰਟੋਰੀਕੋ ਦੇ ਵਿੱਚ ਅਜੇ ਵੀ ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ, ਕਹਿੰਦੇ 11,000 ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਜਿਹੜੇ ਪਿਛਲੇ ਹਰੀਕੇਨ ਮਰੀਆ ਤੋਂ ਬਾਅਦ ਦੇ ਵਿੱਚ ਬਿਜਲੀ ਜਿਹੜੀ ਆ ਉਹ ਦੇਖਣੀ ਨਸੀਬ ਨਹੀਂ ਹੋਈ। ਇਹ ਕਾਫੀ ਵੱਡੀ ਜਿਹੜੀ ਸਿਚੁਏਸ਼ਨ ਬੈਡ ਜਿਹੜੀ ਉਹਨਾਂ ਦੇ ਲਈ ਬਣੀ ਹੋਈ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਰਵਰਡ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਦੱਸਿਆ ਗਿਆ ਵੀ ਹਰੀਕੇਨ ਮਰੀਆ ਤੋਂ ਬਾਅਦ ਦੇ ਵਿੱਚ ਹੁਣ ਤੱਕ ਤਕਰੀਬਨ 5,000 ਲੋਕਾਂ ਦੀ ਜਿਹੜੀ ਉਹ ਮੌਤ ਹੋਈ ਆ। ਅਤੇ ਜਦ ਕਿ ਜਿਹੜੇ ਅਧਿਕਾਰਤ ਆંકੜੇ ਸਿਰਫ 64 ਜਣੇ ਜਿਹੜੇ ਉਹ ਮਰੇ ਦੱਸਦੇ ਨੇ। ਸੋ ਉਹਦੇ ਨਾਲ ਵੀ ਕਾਫੀ ਜ਼ਿਆਦਾ ਸਿਚੁਏਸ਼ਨ ਜਿਹੜੀ ਆ ਉਹ ਹਿੱਲੀ ਹੋਈ ਆ। ਪਰ ਅਫਸੋਸ ਵਾਲੀ ਗੱਲ ਇਹ ਆ ਹਰਜੋਤ ਸਿੰਘ ਜੀ, ਇਹ ਪੂਰੀ ਰਿਪੋਰਟ ਦੇ ਵਿੱਚ ਕਿਤੇ ਵੀ ਮੇਨ ਮੀਡੀਆ ਦੇ ਵਿੱਚ ਇਸ ਨੂੰ ਬਹੁਤੀ ਜਿਹੜੀ ਆ ਉਹ ਜਗ੍ਹਾ ਨਹੀਂ ਮਿਲੀ। ਇਹ ਸਾਰੇ ਜਾਣੇ ਕਾਫੀ ਜਿਹੜੇ ਆਪਾਂ ਝੱਕੇ ਰਹੇ ਆ ਇਸ ਚੀਜ਼ ਨੂੰ ਲੈ ਕੇ ਵੀ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਇਹਦੇ ਉੱਤੇ ਜਿਹੜੀ ਕਿਤੇ ਨਾ ਕਿਤੇ ਰਿਪੋਰਟਿੰਗ ਜ਼ਿਆਦਾ ਹੋਣੀ ਚਾਹੀਦੀ ਸੀਗੀ। ਅਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਦੱਸਦੇ ਜਾਏ ਵੀ ਜਿਹੜੇ ਸਪੋਰਟਸ ਦੇ ਉੱਤੇ ਵੀ ਜੇ ਨਜ਼ਰ ਮਾਰੀਏ, NBA ਦੇ ਫਾਈਨਲਸ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਕੱਲ੍ਹ ਜਿਹੜਾ ਪਹਿਲਾ ਮੈਚ ਸੀਗਾ ਗੋਲਡਨ ਸਟੇਟ ਵਾਰੀਅਰਸ ਅਤੇ ਕਲੀਵਲੈਂਡ ਕੈਵਲੀਅਰਸ ਦੇ ਦਰਮਿਆਨ ਹੋਇਆ, ਜਿਸ ਦੇ ਵਿੱਚ ਗੋਲਡਨ ਸਟੇਟ ਵਾਰੀਅਰਸ ਆ ਉਹਨਾਂ ਨੇ ਜਿੱਤ ਹਾਸਲ ਕੀਤੀ ਆ। ਸੋ ਬੈਸਟ ਆਫ 7 ਗੇਮਸ ਹੁੰਦੀਆਂ ਆ। ਪਹਿਲੀ ਜਿਹੜੀ ਆ ਗੇਮ ਜਿੱਤ ਕੇ ਲੀਡ ਜਿਹੜੀ ਆ ਉਹ ਗੋਲਡਨ ਸਟੇਟ ਵਾਰੀਅਰਸ ਨੇ ਬਣਾ ਲਈ ਆ। ਇਹ ਚੌਥਾ ਸਾਲ ਲਗਾਤਾਰ ਆ ਜਦ ਇਹ ਦੋਨੋਂ ਟੀਮਾਂ ਫਾਈਨਲਸ NBA ਦੇ ਫਾਈਨਲਸ ਦੇ ਵਿੱਚ ਪਹੁੰਚੀਆਂ ਨੇ। ਸੋ ਕਾਫੀ ਨਾਟਕੀ ਢੰਗ ਦੇ ਨਾਲ ਅਖੀਰਲੇ ਕੁਛ ਸਕਿੰਟ ਜਿਹੜੇ ਇਸ ਗੇਮ ਦੇ ਵਾਪਰੇ, ਇੱਕ ਬੰਦੇ ਨੂੰ ਇੱਕ ਉਹਦੇ ਦੇ ਪਲੇਅਰ ਨੂੰ ਉਹਨੂੰ 2 ਸਕਿੰਟ ਰਹਿ ਗਏ ਸੀਗੇ ਤਾਂ ਉਸ ਨੂੰ ਗੇਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਸਾਰੇ ਜਾਣੇ ਕਹਿ ਰਹੇ ਸੀਗੇ ਵੀ 2 ਸਕਿੰਟ ਰਹਿ ਗਏ ਆ ਵੀ ਚੱਲਣ ਤੋਂ ਗੇਮ, ਹੁਣ ਇੱਥੇ ਕੀ ਜਿਹੜਾ ਕੋਈ ਫਰਕ ਪੈਣਾ। ਉਦੋਂ 10 ਪੁਆਇੰਟਾਂ ਦੀ ਲੀਡ ਜਿਹੜੀ ਆ ਗੋਲਡਨ ਸਟੇਟ ਵਾਰੀਅਰ ਦੇ ਕੋਲ ਸੀਗੀ। ਬਹੁਤ ਸਾਰੇ ਲੋਕ ਜਿਹੜੇ ਉਹ 3 ਰੈਫਰੀ ਆ ਉਹਨਾਂ ਉੱਤੇ ਸਵਾਲ ਉਠਾ ਰਹੇ ਆ ਵੀ ਇਹ ਕਰੀ ਕੀ ਜਾ ਰਹੇ ਸੀਗੇ। ਬਹੁਤ ਸਾਰੀਆਂ ਉਹਨਾਂ ਦੀਆਂ ਕਾਲਸ ਦੇ ਉੱਤੇ ਵੀ ਜਿਹੜੇ ਸਵਾਲ ਜਿਹੜੇ ਚੱਕੇ ਜਾ ਰਹੇ ਆ। ਪਰ ਜਿਹੜੇ ਗੋਲਡਨ ਸਟੇਟ ਵਾਰੀਅਰਸ ਦੇ ਫੈਨ ਆ ਉਹ ਖੁਸ਼ ਨੇ ਵੀ ਉਹ ਜਿੱਤ ਗਏ ਨੇ। ਅਤੇ ਕਲੀਵਲੈਂਡ ਕੈਵਲੀਅਰਸ ਵਾਲੇ ਹੁਣ ਜਿਹੜੇ ਆ ਉਹ ਇਹ ਕਹਿ ਰਹੇ ਆ
ਉਹ ਹੁਣ ਲੱਭ ਰਹੇ ਆ, ਦੋਸ਼ ਲੱਭ ਰਹੇ ਕਿਤੇ ਹੋਰ ਜਗ੍ਹਾ ਦੇ ਉੱਤੇ ਵੀ ਸਾਡੀ ਟੀਮ ਜਿਹੜੀ ਉਹ ਪਹਿਲਾ ਗੇਮ ਕਿੱਦਾਂ ਹਾਰ ਗਈ। ਪਰ ਅਜੇ 6 ਗੇਮਾਂ ਜਿਹੜੀਆਂ ਹੋਰ ਬਾਕੀ ਹੈ, ਜਿਹੜੀ ਵੀ ਟੀਮ 4 ਗੇਮਾਂ ਜਿੱਤੂਗੀ ਉਸੇ ਨੂੰ ਹੀ NBA ਦਾ ਜਿਹੜਾ ਹੈ ਚੈਂਪੀਅਨ ਘੋਸ਼ਿਤ ਕੀਤਾ ਜਾਊਗਾ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ, ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ